ਵਾਹਿਗੁਰੂ जी का खालसा वाहिगुरू जी की फतेह। मैं थोड़ी होस्ट फरीद कौर न्यूज़ TV 84 ਦੇ ਨਾਲ ਵੀਅਰਸ 2 ਜੁਲਾਈ ਨੂੰ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਸੀ। 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 2 ਤਲਵਾਰਾਂ ਪਹਿਨੀਆਂ ਤੇ ਮੀਰੀ ਪੀਰ ਦੇ ਸਿਧਾਂਤ ਨੂੰ ਇਸ ਦਿਨ ਲਾਗੂ ਕੀਤਾ ਸੀ। ਪਰ ਅੱਜ ਇਸ ਕਨਸੈਪਟ ਤੋਂ ਸਿੱਖਾਂ ਦਾ ਇੱਕ ਬਹੁਤ ਵੱਡਾ ਤਬਕਾ ਭਗੌੜਾ ਹੈ। ਸੋ ਵੀਅਰਸ ਅੱਜ ਅਸੀਂ ਇਸ ਮੀਰੀ ਪੀਰ ਦੀ ਫਿਲਾਸਫੀ, ਬਾਪੂ ਸੂਰਤ ਸਿੰਘ ਖਾਲਸਾ ਜੀ ਦਾ ਸੰਘਰਸ਼ ਅਤੇ ਆਨੰਦ ਮੈਰਿਜ ਐਕਟ ਵਰਗੇ ਕੁਝ ਵਿਸ਼ਿਆਂ ਤੇ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਚੰਡੀਗੜ੍ਹ ਤੋਂ ਸਿੱਖ ਸਕਾਲਰ ਤੇ ਲਿਖਾਰੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਮੀਰੀ ਪੀਰ ਦੇ ਸਿਧਾਂਤ ਤੋਂ। ਜਿਸ ਤਰ੍ਹਾਂ 2 ਜੁਲਾਈ ਨੂੰ ਸਾਜਨਾ ਦਿਵਸ ਸੀਗਾ, ਸਰਜਣਾ ਦਿਵਸ ਸੀਗਾ ਅਕਾਲ ਤਖਤ ਸਾਹਿਬ ਦਾ, ਤੇ ਮੀਰੀ ਪੀਰ ਦਾ ਸਿਧਾਂਤ ਜਿਹੜਾ ਸੀਗਾ ਉਹ ਲਾਗੂ ਕੀਤਾ ਗਿਆ ਸੀਗਾ। ਅਸੀਂ ਚਾਹਾਂਗੇ ਇਹ ਕਨਸੈਪਟ ਕੀ ਸੀਗਾ, ਇਸ ਬਾਰੇ ਪੂਰੀ ਡਿਟੇਲ ਦੇ ਨਾਲ ਸਾਨੂੰ ਜਾਣਕਾਰੀ ਦਿਓ। ਹਾਂਜੀ, ਇਹ ਬੜਾ ਮਤਲਬ ਸਿੰਪਲ ਹੈ ਜੀ। ਜਿਹੜੇ ਗੁਰਬਾਣੀ ਪੜ੍ਹਦੇ ਆ, ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ, ਉਹਨਾਂ ਨੂੰ ਇਸ ਬਾਰੇ ਪੂਰਾ ਗਿਆਤ ਆ, ਕਿਉਂਕਿ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਤੁਕਾਂ ਐਸੀਆਂ ਜੋ ਸਿੱਧੇ ਸੰਦੇਸ਼ ਦੇ ਰਹੀਆਂ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਮੀਰੀ ਪੀਰੀ ਦਾ ਸਿਧਾਂਤ, 2 ਸਿਧਾਂਤ ਨਹੀਂ, ਇੱਕੋ ਹੀ ਸਿਧਾਂਤ ਆ ਜੀ ਸਾਡੇ ਲਈ। ਮੀਰੀ ਤੇ ਪੀਰੀ, ਦੁਨੀਆ ਤੇ ਸਪਿਰਿਚੁਅਲਿਟੀ ਹੈ। ਇਸ ਦੁਨੀਆ में फिजिकल सेल्फ, एक मेटाफिजिकल सेल्फ आ, एक स्पिरिचुअलिटी है, एक इंपीरिकल लाइफ है। मैं अंग्रेजी च भी दस दिना, पंजाबी च ये दुनिया ते नाल जिहड़ा अध्यात्मकवाद है, इक्को ही चीज है, 2 चीज़ां नहीं साडे लई। असीं दुनिया विच विचर के, दुनिया दे विच रह के रब दी भाल करनी है, दुनिया दी सेवा करनी है, क्योंकि दुनिया भी रब दी क्रिएशन है। दुनिया कोई बाहरों नहीं आई, रब ने ही पैदा की है। तो जो असीं दुनिया दी सेवा कर रहे हैं ਤਾਂ ਉਹ ਰੱਬ ਦੀ ਹੀ ਸੇਵਾ ਹੋ ਰਹੀ ਹੈ। ਅਸੀਂ ਆਪਣੇ ਸਮਾਜ ਦੇ ਵਿੱਚ ਜਿਹੜੇ ਗਰੀਬ ਲੋਕ ਆ, ਜਿਹੜੇ ਪਛਾੜੇ ਹੋਏ ਲੋਕ ਆ, ਜਿਹੜੇ ਲਤਾੜੇ ਹੋਏ ਲੋਕ ਆ, ਜੇ ਉਹਨਾਂ ਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਰੱਬ ਦੀ ਸਭ ਤੋਂ ਵੱਡੀ ਸੇਵਾ ਹੈ। ਤੋ ਇਹ ਸਾਰੀ ਚੀਜ਼ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਉਹਨਾਂ ਨੇ ਕਰਕੇ ਦਿਖਾਈਆਂ। ਸੰਗਤ ਦੇ ਵਿੱਚ ਸਾਰਿਆਂ ਨੂੰ ਬਿਠਾਇਆ ਵੀ ਸੰਗਤ ਦੇ ਵਿੱਚ ਬੈਠੋ, ਇਕਾਂਤਵਾਦ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ, ਜੰਗਲਾਂ 'ਚ ਜਾਣ ਦੀ ਜ਼ਰੂਰਤ ਨਹੀਂ, ਪਹਾੜਾਂ ਦੇ ਉੱਤੇ ਜਾਣ ਦੀ ਜ਼ਰੂਰਤ ਨਹੀਂ, ਮੱਠਾਂ ਦੇ ਉੱਤੇ ਜਾਣ ਦੀ ਜ਼ਰੂਰਤ ਨਹੀਂ। ਇਸੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਆ, ਨਾਨਕ ਘਰ ਬੈਠਿਆ ਜੋਗ ਪਾਈਏ ਸਤਿਗੁਰ ਕੇ ਉਪਦੇਸ਼। ਜੇ ਇਸੇ ਛੋਟੀ ਜਿਹੀ ਤੁਕ ਨੂੰ ਆਪਾਂ ਮਨ ਦੇ ਵਿੱਚ ਵਸਾ ਲਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1421 ਦੇ ਉੱਤੇ ਦਿੱਤੀ ਹੋਈ ਆ। ਮੈਂ ਦੁਬਾਰਾ ਫਿਰ ਬੋਲਣ ਦੀ ਕੋਸ਼ਿਸ਼ ਕਰ ਰਿਹਾ, ਨਾਨਕ ਘਰ ਬੈਠਿਆ ਜੋਗ ਪਾਈਏ ਸਤਿਗੁਰ ਕੇ ਉਪਦੇਸ਼। ਗੁਰੂ ਮਹਾਰਾਜ ਕਹਿੰਦੇ ਆ ਵੀ ਜਿਹੜਾ ਜੋਗੀ ਆ ਉਹ ਬਾਹਰ ਜਾਂਦਾ, ਉਹ ਆਪਣੇ ਪਰਿਵਾਰ ਨੂੰ ਛੱਡਦਾ, ਉਹ ਸ਼ਾਦੀ ਨਹੀਂ ਕਰਾਉਂਦਾ, ਉਹ ਸਮਾਜ ਦੀ ਸੇਵਾ ਨਹੀਂ ਕਰਦਾ, ਉੱਥੇ ਜਾ ਕੇ ਜੋਗ ਦੀ ਭਾਲ ਕਹਿੰਦਾ। ਗੁਰੂ ਮਹਾਰਾਜ ਕਹਿੰਦੇ ਆ ਜੋਗੀ ਤਾਂ ਅਸੀਂ ਘਰ ਦੇ ਵਿੱਚ ਬੈਠ ਕੇ ਹੀ ਜੋ ਕਮਾ ਸਕਦੇ ਆ, ਰੱਬ ਦਾ ਨਾਮ ਲੈ ਸਕਦੇ ਆ, ਸਪਿਰਿਚੁਅਲਿਟੀ ਦੇ ਰਸਤੇ ਦੇ ਉੱਤੇ ਚੱਲ ਸਕਦੇ ਆ, ਸਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ। ਬੜੀ ਸਿੱਧੀ ਸਾਦੀ ਗੱਲ ਹੈ। ਗੁਰੂਆਂ ਨੇ 9 ਗੁਰੂਆਂ ਨੇ ਸ਼ਾਦੀਆਂ ਕੀਤੀਆਂ, 9 ਗੁਰੂਆਂ ਦੇ ਬੱਚੇ ਹੋਏ ਆ, ਇਸ ਸਮਾਜ ਦੇ ਵਿੱਚ ਰਹਿ ਕੇ ਇਸ ਸਮਾਜ ਦੀ ਸੇਵਾ ਕੀਤੀ ਆ। ਔਰ ਜੋ ਵੀ ਇਸ ਸਮਾਜ ਦੇ ਵਿੱਚ ਕਿਸੇ ਕਿਸਮ ਦੀ ਐਕਸਪਲੋਇਟੇਸ਼ਨ ਹੋ ਰਹੀ ਸੀ, ਕਿਸੇ ਕਿਸਮ ਦਾ ਤਸ਼ੱਦਦ ਹੋ ਰਿਹਾ ਸੀ, ਉਸ ਦੇ ਖਿਲਾਫ ਉਹਨਾਂ ਨੇ ਆਵਾਜ਼ ਉਠਾਈ ਹੈ। ਤੋ ਗ੍ਰਸਤੀ ਸਾਡਾ ਧਰਮ ਜਿਹੜਾ ਗ੍ਰਸਤੀ ਦਾ ਧਰਮ ਹੈ, ਔਰ ਗ੍ਰਸਤੀ ਤੇ ਜਿਹੜਾ ਜੋਗੀ ਆ ਉਹ ਬਰਾਬਰ ਹੈ। ਤੋ ਇਸ ਕਰਕੇ ਅਸੀਂ ਇਸੇ ਕਰਕੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਆਪਣੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਗੁਰਗੱਦੀ ਦਾ ਦਾਅਵਾ ਕੀਤਾ ਸੀ, ਪਰੰਤੂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਗੱਦੀ ਦੇ ਦਾਅਵੇ ਨੂੰ ਮਤਲਬ ਨਕਾਰ ਦਿੱਤਾ ਤੇ ਉਹਨਾਂ ਦੀ ਬਜਾਏ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦੇ ਉੱਤੇ ਸਥਾਪਿਤ ਕੀਤਾ। ਗੁਰੂ ਅਮਰਦਾਸ ਜੀ ਨੇ ਸਾਫ਼ ਕਹਿ ਦਿੱਤਾ ਸੀ ਕਿ ਸਿੱਖਾਂ ਦਾ ਉਦਾਸੀਆਂ ਨਾਲ ਕੋਈ ਵਾਸਤਾ ਨਹੀਂ, ਜਿਹੜਾ ਕਿ ਜਸਤ ਰੱਖਣ ਵਾਲੀ ਇੱਕ ਹੋਰ ਸੰਪਰਦਾਇ ਹੈ। ਸਾਰੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਮਾਰਗ ਤੇ ਚੱਲਦੇ ਗਏ। ਉਹਨਾਂ ਨੇ ਗੁਰੂ ਜੀ ਦੇ ਪੂਰੇ ਮੂਲ ਸਿਧਾਂਤਾਂ ਬਿਨਾਂ ਕਿਸੇ ਹੇਰ ਫੇਰ ਅਤੇ ਹੀਲ ਹੁਜਤ ਤੇ ਜਿਉਂਦਾ ਤਿਉਂ
ਸੰਸਾਰ ਕੀਤਾ। तो गुरु नानक देव महाराज ने जो कुछ कहा है वो करके दिखाया अपनी जिंदगी दे विच। उन्होंने शादी की, उन्होंने बच्चे पैदा किए, उन्होंने समाज दे विच विचरे, समाज के लोगों की सेवा की। जिहड़े कुराहे पे हुए लोग सी उन्होंने उधरों हटा के सीधे रस्ते के उत्ते पाया। हाँ जी। तो इस करके गुरुआं ने जिहड़े जिन्ने भी जती सती हुंदे आ, ਇਹ ਇੱਕ ਸਮਾਜ ਦਾ ਬਹੁਤ ਵੱਡਾ ਵਰਗ ਆ ਜਿਹੜਾ ਇਸਤਰੀ ਵਰਗ ਆ ਉਸ ਨੂੰ ਨਫ਼ਰਤ ਕਰਦੇ ਆ। ਔਰ ਉਹ ਗੁਰੂ ਮਹਾਰਾਜ ਨੇ ਇਸਤਰੀ ਦਾ ਬਹੁਤ ਵੱਡਾ ਸਥਾਨ ਸਮਾਜ ਦੇ ਵਿੱਚ ਦਰਸਾਇਆ ਗੁਰਬਾਣੀ ਦੇ ਵਿੱਚ। ਤੋਂ ਸਾਡੇ ਜਿਹੜੇ ਗੁਰੂ ਸਾਹਿਬਾਨ ਆ ਉਹਨਾਂ ਨੇ ਮੀਰੀ ਪੀਰੀ ਦਾ ਸੰਕਲਪ ਜਿਹੜਾ ਹੈਗਾ ਉਹ ਗੁਰੂ ਨਾਨਕ ਦੇਵ ਮਹਾਰਾਜ ਨੇ ਦਿੱਤਾ। तो उस तो बाद ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਲੋਕ ਜਿਹੜੇ ਆ ਉਹ ਬਹੁਤੇ ਇਸ ਗੱਲ ਨੂੰ ਸਮਝਦੇ ਨਹੀਂ ਸੀ। ਹਾਂਜੀ, ਉਹ ਸੌਖਾ ਜੀਵਨ ਬਤੀਤ ਕਰਨ ਲਈ ਜੰਗਲਾਂ ਦੇ ਵਿੱਚ ਚਲੇ ਜਾਂਦੇ ਸੀ, ਮਠਾਂ ਦੇ ਉੱਤੇ ਬੈਠ ਜਾਂਦੇ ਸੀ, ਪਹਾੜਾਂ 'ਚ ਚਲੇ ਜਾਂਦੇ ਸੀ ਕਿ ਸ਼ਾਇਦ ਸੱਚ ਤੇ ਰੱਬ ਉੱਥੇ ਕਿਤੇ ਵਸਦਾ ਹੈ। तो ਗੁਰੂ ਮਹਾਰਾਜ ਨੇ ਉਹ ਸਾਰੀ ਚੀਜ਼ ਨੂੰ ਰਿਵਰਸ ਕੀਤਾ, ਉਲਟਾ ਕੀਤਾ ਕਿ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਇਸੇ ਕਰਕੇ ਜਦੋਂ ਹੌਲੀ ਹੌਲੀ ਲੋਕਾਂ ਨੇ ਨਾ ਸਮਝਿਆ ਤਾਂ ਛੇਵੇਂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਮਹਾਰਾਜ ਨੇ ਉਸ ਗੱਲ ਨੂੰ ਪ੍ਰਤੱਖ ਕਰਨ ਦੇ ਲਈ, ਉਸ ਗੱਲ ਨੂੰ ਰੀਐਸਟੈਬਲਿਸ਼ ਕਰਨ ਦੇ ਲਈ ਉਹਨਾਂ ਨੇ 2 ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ। ਔਰ ਇਸੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਲੋਕਾਂ ਨੂੰ ਫਿਜ਼ੀਕਲ ਡੈਮੋਨਸਟ੍ਰੇਸ਼ਨ ਦੇਣ ਲਈ। ਹਾਂਜੀ, ਵਰਨਾ ਸਿਧਾਂਤ ਤਾਂ ਗੁਰੂ ਨਾਨਕ ਦੇਵ ਦਾ ਹੀ ਹੈ ਔਰ ਦੂਸਰੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਫੋਲੋ ਕੀਤਾ ਹੈ। ਕਿਸੇ ਉਸ ਦੇ ਵਿੱਚ ਡਿਵੀਏਸ਼ਨ ਨਹੀਂ ਕੀਤੀ, ਕਿਸੇ ਕਿਸਮ ਦੀ ਕੋਈ ਹੋਰ ਐਡੀਸ਼ਨ ਜਾਂ ਆਲਟਰੇਸ਼ਨ ਨਹੀਂ ਕੀਤੀ। ਗੁਰੂ ਨਾਨਕ ਦੇਵ ਦੇ ਸਿਧਾਂਤ ਨੂੰ ਹੀ ਗੁਰੂ ਹਰਗੋਬਿੰਦ ਮਹਾਰਾਜ ਨੇ ਲਾਗੂ ਕੀਤਾ। ਉਹਨਾਂ ਦੀ ਡੈਮੋਨਸਟ੍ਰੇਸ਼ਨ ਦੇਖ ਕੇ ਪੀਰੀ ਦੀਆਂ ਤਲਵਾਰਾਂ ਲੈ ਕੇ। ਔਰ ਇਸੇ ਕਰਕੇ ਦੇਖੋ ਗੁਰੂ ਮਹਾਰਾਜ ਕਹਿੰਦੇ ਆ ਸ਼ਲੋਕ ਮਹੱਲੇ 5ਵੇਂ ਦੇ ਵਿੱਚ, ਹਸੰਦਿਆਂ ਖਲੰਦਿਆਂ ਤਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਦੁਨੀਆ ਦੇ ਵਿੱਚ ਰਹਿ ਕੇ ਹਰ ਕਿਸਮ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਨਿਭਾਉਂਦੇ ਹੋਏ ਤੁਸੀਂ ਆਪਣਾ ਪਾਰ ਉਤਾਰਾ ਕਰ ਸਕਦੇ ਹੋ। ਔਰ ਆਪਣੀ ਜਿਹੜਾ ਮੁਕਤੀ ਦਾ ਰਾਹ ਉਹ ਤੁਹਾਡਾ ਆਪਣਾ ਇਕੱਲੇ ਦਾ ਨਹੀਂ, ਤੁਸੀਂ ਸਾਰੇ ਸੰਸਾਰ ਨੂੰ ਮੁਕਤੀ ਦਿਵਾਉਣੀ ਹੈ। ਸਿੱਖ ਦਾ ਇੱਕ ਧਰਮ ਹੈ, ਸਿੱਖ ਦੀ ਇੱਕ ਡਿਊਟੀ ਹੈ ਕਿ ਸਾਰੇ ਧਰਮ ਸਾਰੀ ਦੁਨੀਆ ਨੂੰ ਹੀ ਮੁਕਤੀ ਦੇ ਰਸਤੇ ਦੇ ਉੱਤੇ, ਸੱਚੇ ਰਸਤੇ ਦੇ ਉੱਤੇ, ਸੱਚੇ ਮਾਰਗ ਤੇ ਲੈ ਕੇ ਚੱਲਣਾ ਹੈ। ਉਹ ਇਹੀ ਚੀਜ਼ ਜਿਹੜੀ ਆ ਉਹ 10ਵੇਂ ਪਾਤਸ਼ਾਹ ਨੇ ਕੀਤੀ। ਜਿਸ ਵਕਤ ਖਾਲਸੇ ਦੀ ਸਿਰਜਣਾ ਕੀਤੀ, ਇੱਥੇ ਇੱਕ ਬਹੁਤ ਇੰਪੋਰਟੈਂਟ ਗੱਲ ਦੱਸਣ ਵਾਲੀ ਆ ਕਿ 10ਵੇਂ ਪਾਤਸ਼ਾਹ ਨੇ ਜਿਹੜੀ ਕਿਰਪਾਨ ਦਾ ਇਨਸਿਗਨੀਆ ਦਿੱਤਾ, ਸਿੰਬਲ ਨਹੀਂ ਹੈ, ਇਨਸਿਗਨੀਆ ਹੈ। ਉਸ ਦੇ ਨਾਲ ਤੁਹਾਡੀ ਇੱਕ ਡਿਊਟੀ, ਤੁਹਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਜਿਹੜਾ ਵਿਅਕਤੀ ਕਿਰਪਾਨ ਪਾ ਰਿਹਾ ਹੈ ਉਸਨੇ ਮਾਲਾ ਨਹੀਂ ਪਾਉਣੀ, ਰੋਜ਼ ਨਹੀਂ ਪਾਉਣੀ। ਉਸਨੇ ਵਿੱਚ ਰਹਿ ਕੇ ਇਸ ਦੁਨੀਆ ਦੇ ਜਿਹੜਾ ਇਸ ਦੇ ਵਿੱਚ ਜ਼ੁਲਮ ਸਿਤਮ ਹੋ ਰਿਹਾ, ਅਤਿਆਚਾਰ ਹੋ ਰਿਹਾ, ਬੇਇਨਸਾਫੀ ਹੋ ਰਹੀ ਹੈ ਜਾਂ ਪਾਪ ਹੋ ਰਿਹਾ, ਉਸ ਦੇ ਖਿਲਾਫ ਤੁਸੀਂ ਲੜਨਾ ਹੈ। ਸਮਾਜ ਦੇ ਵਿੱਚ ਰਹਿ ਕੇ ਯੂਜ਼ ਆਫ ਫੋਰਸ ਫॉर ਰਾਈਟਸ ਪਰਪਸਿਸ, ਰਾਈਟਸ ਕਾਜ਼ਿਸ, ਜਿਹੜੀ ਤਲਵਾਰ ਦਾ ਇਸਤੇਮਾਲ ਕਰਦਾ ਹੈ ਉਹ ਸਿਰਫ ਸੱਚਾਈ ਦੇ ਹੱਕ ਦੇ ਵਿੱਚ ਕਰਨਾ ਹੈ। ਰੱਬ ਇੱਕ ਸੱਚਾਈ ਹੈ, ਰੱਬ ਦੇ ਹੱਕ ਦੇ ਵਿੱਚ ਜਾ ਕੇ ਜਿਸ ਕਿਸੇ ਨਾਲ ਜ਼ੁਲਮ ਹੋ ਰਿਹਾ ਉਸ ਜ਼ੁਲਮ ਦੇ ਖਿਲਾਫ ਤੁਸੀਂ ਖੜੇ ਹੋਣਾ ਹੈ। ਤੋ ਇਸੇ ਕਰਕੇ ਸਾਰੇ ਦੂਜੇ ਧਰਮਾਂ ਦੇ ਵਿੱਚ, ਚਾਹੇ ਈਸਾਈ ਮਤ ਆ, ਚਾਹੇ ਹਿੰਦੂ ਮਤ ਆ, ਬੁੱਧ ਮਤ ਆ, ਕੋਈ ਹੋਰ ਮਤ ਆ, ਇਸਲਾਮ ਆ, ਉਸ ਦੇ ਵਿੱਚ ਰੋਜ਼ਰੀ ਜਿਹੜੀ ਆ ਮਾਲਾ ਹੈ ਉਹ ਸਪਿਰਿਚੁਅਲ ਸਿੰਬਲ ਆ। ਲੇਕਿਨ ਸਾਡੇ ਧਰਮ ਦੇ ਵਿੱਚ ਮਾਲਾ ਨਹੀਂ ਹੈ ਸਪਿਰਿਚੁਅਲ ਸਿੰਬਲ, ਬਲਕਿ ਕਿਰਪਾਨ ਸਪਿਰਿਚੁਅਲ ਸਿੰਬਲ ਹੈ। ਤੋ ਇਸ ਕਰਕੇ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਹੈ ਉਹ ਇੱਕ ਬਹੁਤ ਸਾਡੇ ਲਈ ਸੇਕ੍ਰੇਡ ਸਿਧਾਂਤ ਆ, ਸਾਡੇ ਲਈ ਬਹੁਤ ਜ਼ਰੂਰੀ ਸਿਧਾਂਤ ਆ, ਜਿਸ ਨੂੰ ਮੰਨ ਕੇ ਹੀ ਅਸੀਂ ਇਸ ਦੁਨੀਆ ਦੇ ਵਿੱਚ ਵਿਚਰੀਏ। ਇਸ ਦੁਨੀਆ ਦੇ ਵਿੱਚ ਹੋ ਰਿਹਾ ਜ਼ੁਲਮ, ਇਸ ਦੁਨੀਆ ਦੇ ਵਿੱਚ ਹੋ ਰਿਹਾ ਕਾਣੀ ਵੰਡ ਜਿਹੜੀ ਆ, ਊਚ ਨੀਚ ਜਿਹੜੀ ਆ, ਇਹ ਸਾਰੀਆਂ ਗਾਈਆਂ ਜਿਹੜੀਆਂ ਹੈਗੀਆਂ, ਅਲਾਨਤਾਂ ਹੈਗੀਆਂ, ਉਹਨਾਂ ਨੂੰ ਦੇ ਖਿਲਾਫ ਅਸੀਂ ਲੜੀਏ। ਔਰ ਇੱਕ ਬਹੁਤ ਹੀ ਵਧੀਆ ਸਮਾਜ ਅਸੀਂ ਸਿਰਜੀਏ ਦੁਨੀਆ ਦੇ ਵਿੱਚ, ਜਿਸ ਦੇ ਵਿੱਚ ਕਿਤੇ ਗਰੀਬ ਨਾਲ, ਕਿਸੇ ਕਮਜ਼ੋਰ ਨਾਲ, ਕਿਸੇ ਲਤਾੜੇ ਹੋਏ ਨਾਲ, ਕਿਸੇ ਪਛਾੜੇ ਹੋਏ ਨਾਲ ਕਿਸੇ ਕਿਸਮ ਦਾ ਅਤਿਆਚਾਰ ਨਾ ਹੋਵੇ, ਉਸ ਦੇ ਨਾਲ ਕੋਈ ਜ਼ੁਲਮ ਨਾ ਹੋਵੇ, ਉਸ ਨੂੰ ਵੀ ਓਨਾ ਹੀ ਇਨਸਾਫ ਮਿਲੇ। ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਸ ਦੇ ਵਿੱਚ ਪੂਰਾ ਇਨਸਾਫ ਮਿਲਿਆ, ਚਾਹੇ ਉਹ ਹਿੰਦੂ ਸੀ, ਚਾਹੇ ਮੁਸਲਮਾਨ ਸੀ, ਸਿੱਖ ਸੀ, ਈਸਾਈ ਸੀ, ਕੋਈ ਵੀ ਸੀ। ਤੋ ਇਹ ਕਿਉਂਕਿ ਉਹ ਸਰਕਾਰੀ ਖਾਲਸਾ ਰਾਜ ਸੀ, ਜਿਹੜਾ ਖਾਲਸੇ ਦਾ ਰਾਜ ਸੀ। ਔਰ ਸਿੱਖਾਂ ਦੀਆਂ ਕਦਰਾਂ ਕੀਮਤਾਂ ਦੇ ਉੱਤੇ, ਸਿੱਖੀ ਦੀਆਂ ਕਦਰਾਂ ਕੀਮਤਾਂ ਦੇ ਉੱਤੇ ਉਸ ਦੀ ਬੁਨਿਆਦ ਰੱਖੀ ਗਈ ਸੀ।
ਇਸ ਕਰਕੇ ਮੀਰੀ ਪੀਰੀ ਦਾ ਸਿਧਾਂਤ ਗੁਰੂ ਨਾਨਕ ਦਾ ਸਿਧਾਂਤ ਹੈ ਔਰ ਇੱਕੋ ਹੀ ਸਿਧਾਂਤ ਹੈ, ਦੋ ਸਿਧਾਂਤ ਨਹੀਂ ਹੈ, ਸਾਡੇ ਲਈ ਇੱਕੋ ਹੀ ਸਿਧਾਂਤ ਹੈ। ਉਸ ਦੀ ਜਿਹੜੀ ਇੰਪਲੀਮੈਂਟੇਸ਼ਨ ਔਰ ਉਹਦੀ ਜਿਹੜੀ ਫਿਜ਼ੀਕਲ ਡੈਮੋਨਸਟ੍ਰੇਸ਼ਨ ਹੈ ਉਹ ਗੁਰੂ ਹਰਗੋਬਿੰਦ ਮਹਾਰਾਜ ਨੇ ਕੀਤੀ ਹੈ ਔਰ ਸਮਝਾਉਣ ਦੇ ਲਈ ਲੋਕਾਂ ਨੂੰ ਫਿਰ ਜਾ ਕੇ 10ਵੇਂ ਪਾਤਸ਼ਾਹ ਨੇ ਕੀਤੀ ਹੈ। ਸੋ ਇਸ ਕਰਕੇ ਕੋਈ ਉਹਦੇ ਚ ਵਖਰੇਵਾ ਨਹੀਂ ਹੋਣਾ ਚਾਹੀਦਾ। ਜਿਹੜੇ ਸਾਧ ਇਕੱਠੇ ਹੋ ਗਏ ਆ, ਸਾਧ ਲਾਣਾ ਸਾਡੇ ਪੰਥ ਦੇ ਵਿੱਚ, ਉਹ ਇਸ ਦੇ ਵਿੱਚ ਇਸ ਨੂੰ ਝੁਠਲਾ ਰਿਹਾ, ਇਸ ਸਿੱਖਾਂ ਨੂੰ ਗੁੰਮਰਾਹ ਕਰ ਰਿਹਾ। ਉਧਰਲੇ ਪਾਸੇ ਨੂੰ ਜਿਹੜਾ ਗ੍ਰਿਸ਼ਤੀ ਦਾ ਮਾਰਗ ਆ ਉਸ ਤੋਂ ਉਲਟਾ ਕਰਕੇ ਉਹਨਾਂ ਨੂੰ ਹੋਰ ਪਾਸੇ ਵੱਲ, ਗਲਤ ਪਾਸਿਆਂ ਵੱਲ ਪਾ ਰਿਹਾ। ਉਹ ਗੁਰੂ ਮਾਰਗ ਦੇ ਉੱਤੇ ਨਹੀਂ ਚਲਾ ਰਿਹਾ, ਉਹ ਆਪਣੇ ਉਹਨਾਂ ਦੇ ਬਣਾਏ ਹੋਏ ਸਿਧਾਂਤ ਆ ਉਹਨਾਂ ਦੇ ਉੱਤੇ ਚਲਾਉਣ ਦੀ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਹਨ। ਇਹ ਹੈ ਮੇਰੇ ਸਮਝ ਦੇ ਵਿੱਚ। ਜੀ ਕਮਿੰਗ ਵੀ ਜਸ ਦੋ ਹੋਰ ਵਿਸ਼ੇ ਤੁਹਾਡੇ ਅਸੀਂ ਵਿਚਾਰ ਲੈਣਾ ਚਾਹਾਂਗੇ, ਪਰ ਉਸ ਤੋਂ ਪਹਿਲਾਂ 1-2 ਮਿੰਟ ਦੇ ਅੰਦਰ ਮੈਂ ਕੋਈ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਮੀਰੀ ਪੀਰ ਦੇ ਸਿਧਾਂਤ ਦੇ ਉੱਪਰ ਹੀ। ਜਿਸ ਅਸੀਂ ਗੱਲ ਕੀਤੀ ਮੀਰੀ ਪੀਰ ਦੀ ਜਿਹੜੀ ਐਗਜ਼ਾਮਪਲ ਹੁੰਦੀ ਹੈ, ਮੀਰੀ ਦੀ ਐਗਜ਼ਾਮਪਲ ਹੈ ਜਿਸ ਗਵਰਨਰ ਜਾਂ ਰੂਲਰ ਜਾਂ ਪਾਵਰ ਦਾ ਟੈਂਪਰਰੀ ਪਾਵਰ, ਜਿਸ ਤਰ੍ਹਾਂ ਪੀਰੀ ਦੀ ਹੈਗੀ ਐਗਜ਼ਾਮਪਲ ਜਿਸ ਤਰ੍ਹਾਂ ਸੰਤ ਹੋਇਆ, ਹੋਲੀ ਮੈਨ, ਸਪਿਰਿਚੁਅਲ ਪਾਵਰ ਜਿਹੜੀ ਹੁੰਦੀ ਸਪਿਰਿਚੁਅਲ ਅਥਾਰਟੀ। ਜਿਸ ਅਸੀਂ ਗੱਲ ਕੀਤੀ ਵੀ ਨੀਡ ਟੂ ਯੂਜ਼ them ਸਾਈਡ ਬਾਈ ਸਾਈਡ, ਦੋਨਾਂ ਨੂੰ ਇਕੱਠੇ ਯੂਜ਼ ਕਰਨ ਦੀ ਜ਼ਰੂਰਤ ਹੈ। ਫਿਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਿਆਸਤ ਤੇ ਧਰਮ ਦਾ ਸੁਮੇਲ ਹੁੰਦਾ ਇਸ ਚੀਜ਼ ਦੇ ਵਿੱਚ, ਰਾਈਟ। ਪਰ ਜਿਸ ਤਰ੍ਹਾਂ ਅੱਜ ਕੱਲ੍ਹ ਜਿੱਦਾਂ ਸਾਡਾ ਕਾਫੀ ਸਿੱਖਾਂ ਦਾ ਇੱਕ ਐਸਾ ਤਬਕਾ ਹੈ ਜਿਹੜੇ ਇਸ ਸਿਧਾਂਤ ਤੋਂ ਭਿਗੋੜਾ ਹੈ। ਤੁਸੀਂ ਕਹਿੰਦੇ ਸੀ ਪਹਿਲਾਂ 6ਵੇਂ ਪਾਤਸ਼ਾਹ ਜੀ ਨੇ 2 ਤਲਵਾਰਾਂ ਪਾਈਆਂ ਕਿਉਂਕਿ ਲੋਕ ਸਮਝਦੇ ਨਹੀਂ ਸੀਗੇ ਮੀਰੀ ਪੀਰ ਦੇ ਕਾਨਸੈਪਟ ਨੂੰ, ਪਰ ਈਵਨ ਅੱਜ ਵੀ ਲੋਕ ਇਸ ਕਾਨਸੈਪਟ ਨੂੰ ਨਹੀਂ ਸਮਝ ਸਕੇ ਜਾਂ ਨਹੀਂ ਸਮਝਣਾ ਚਾਹੁੰਦੇ ਜਾਂ ਨਹੀਂ ਸਮਝਦੇ। ਐਸਾ ਕਿਉਂ? 1-2 ਮਿੰਟ ਦੇ ਵਿੱਚ ਇਸ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦਿਓ। ਉਹ ਇਸ ਕਰਕੇ ਹੈ ਜੀ ਕਿ ਜਿਹੜੀ ਸਮਾਜ ਦੇ ਵਿੱਚ ਵਿਚਰ ਕੇ ਸਮਾਜ ਦੀਆਂ ਜ਼ਿੰਮੇਵਾਰੀਆਂ ਲੈ ਕੇ ਸਪਿਰਚੁਅਲਿਟੀ ਵੱਲ ਜਾਣਾ ਜ਼ਰਾ ਮੁਸ਼ਕਿਲ ਹੈ, ਡਿਫਿਕਲਟ ਹੈ, ਕਿਉਂਕਿ ਉੱਥੇ ਤੁਹਾਨੂੰ ਈਵਲ ਦੇ ਖਿਲਾਫ ਲੜਨਾ ਪੈਂਦਾ। ਜਿਹੜੇ ਲੋਕ ਬੇਇਨਸਾਫੀ ਕਰਦੇ, ਜ਼ੁਲਮ ਕਰਦੇ, ਉਹਨਾਂ ਦੇ ਖਿਲਾਫ ਤੁਹਾਨੂੰ ਖੜੇ ਹੋਣਾ ਪੈਂਦਾ। ਬਹੁਤ ਈਜ਼ੀ ਮਾਰਗ ਆ, ਤੁਸੀਂ ਉਸ ਚੀਜ਼ ਨੂੰ ਛੱਡ ਕੇ ਕਹੋ ਜੀ ਅਸੀਂ ਤਾਂ ਬੈਠੇ ਹਾਂ ਕਿਸੇ ਕਮਰੇ ਦੇ ਵਿੱਚ, ਅਸੀਂ ਮਾਲਾ ਜਪ ਰਹੇ ਹਾਂ, ਉਸ ਦੇ ਨਾਲ ਸਮਾਜ ਦੇ ਵਿੱਚ ਸੁਧਾਰ ਆ ਜੂ, ਉਸ ਦੇ ਨਾਲ ਜ਼ੁਲਮ ਤੇ ਤਸ਼ੱਦਦ ਖਤਮ ਹੋ ਜੂ। ਉਹ ਈਜ਼ੀ ਵੇ ਆ। ਲੇਕਿਨ ਜਿਹੜਾ ਸਮਾਜ ਦੇ ਵਿੱਚ ਰਹਿ ਕੇ ਵਿਚਰ ਕੇ ਸਮਾਜ ਦੀਆਂ ਕੁਰੀਤੀਆਂ ਦੇ ਖਿਲਾਫ ਖੜੇ ਹੋ ਕੇ ਲੜਨਾ ਉਹ ਮੁਸ਼ਕਿਲ ਹੈ। ਇਸ ਕਰਕੇ ਆਦਮੀ ਹਮੇਸ਼ਾ ਉਸ ਰਸਤਾ ਉਹ ਭਾਲਦਾ ਜਿਹੜਾ ਆਰਾਮ ਨਾਲ ਹੋਵੇ, ਆਸਾਨ ਹੋਵੇ। ਤੋ ਇਸ ਕਰਕੇ ਲੋਕ ਇੱਧਰਲੇ ਦੂਸਰੇ ਰਸਤੇ ਤੇ ਪੈ ਜਾਂਦੇ ਆ। ਗੁਰੂ ਦਾ ਜਿਹੜਾ ਮਾਰਗ ਆ, ਸਿੱਖੀ ਦਾ ਜਿਹੜਾ ਮਾਰਗ ਆ, ਉਹ ਕਹਿੰਦੇ ਨੇ ਸਿੱਖੀ ਕੰਡਿਓ ਤਿੱਖੀ, ਕੰਡੇ ਦੀ ਧਾਰ ਤੇ ਚੱਲਣ ਵਾਲੀ ਗੱਲ ਹੈ। ਤੋ ਇਸ ਕਰਕੇ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੇ ਵਿੱਚ ਸਪਿਰਿਚੁਅਲਿਟੀ ਨੂੰ ਪ੍ਰਸੂਤ ਕਰਕੇ ਉਸ ਦੇ ਵਿੱਚ ਹੀ ਤੁਸੀਂ ਸੱਚੇ ਮਾਰਗ ਤੇ ਚੱਲ ਸਕਦੇ ਹੋ, ਬਾਹਰ ਰਹਿ ਕੇ ਨਹੀਂ ਚੱਲ ਸਕਦੇ। ਜੀ ਜੀ ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ ਫॉर ਆਲ ਦਿਸ ਇਨਫੋਰਮੇਸ਼ਨ। ਹੁਣ ਅਸੀਂ ਬਾਕੀ 2 ਮੁੱਦੇ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਜੇ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼ ਦੇ ਬਾਰੇ, ਜਿਸ ਤਰ੍ਹਾਂ 6 ਜੁਲਾਈ ਨੂੰ ਜਿਹੜਾ ਹਸਨਪੁਰ ਵਿਖੇ ਇਕੱਠ ਹੋਇਆ ਸੀਗਾ, ਅੰਪਿਰ ਸ਼ਾਇਦ ਤੁਸੀਂ ਵੀ ਉਸ ਵਿੱਚ ਪਹੁੰਚੇ ਸੀ, ਤੁਸੀਂ ਵੀ ਸਪੀਚ ਦਿੱਤੀ ਹੈ, ਤੁਸੀਂ ਵੀ ਐਡਰੈਸ ਕੀਤਾ, ਉਹ ਕਿਵੇਂ ਰਿਹਾ? ਆਲਸੋ ਸੰਗਤ ਦਾ ਕੀ ਰਿਸਪਾਂਸ ਸੀਗਾ ਉਸ ਦੇ ਵਿੱਚ? ਜੀ ਦੇਖੋ, ਲੋਕਾਂ ਦਾ ਬੜਾ ਉਭਾਰ ਸੀ ਜੀ, ਲੋਕ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉੱਥੇ ਬਾਪੂ ਸੂਰਤ ਸਿੰਘ ਉਹਨਾਂ ਨੂੰ ਹੁੰਗਾਰਾ ਦੇਣ ਦੇ ਲਈ ਇਕੱਠੇ ਹੋਏ। ਔਰ ਉਸ ਇਕੱਠ ਦੇ ਵਿੱਚ ਕੁਝ ਐਸੇ ਵੀ ਲੋਕ ਸੀ ਜਿਹੜੇ ਬਾਹਰੋਂ ਕੁਝ ਅੰਦਰੋਂ ਕੁਝ ਆਪਣਾ ਕੋਈ ਨਾ ਕੋਈ ਪੋਲੀਟੀਕਲ ਮੋਟਿਵ ਉਸ ਦੇ ਵਿੱਚੋਂ ਕੱਢਣਾ ਚਾਹੁੰਦੇ ਸੀ ਜੀ। ਤੋਂ ਮੈਂ ਆਪਣੀ ਸਪੀਚ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਇਹ ਗੱਲ ਕਹੀ ਕਿ ਜਿਹੜਾ ਇਹ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ, ਆਰੰਭ ਕੀਤਾ, ਇਹ ਉਹਨਾਂ ਸਿੱਖਾਂ ਦੇ ਹੱਕ ਦੇ ਵਿੱਚ ਆ ਜਿਨ੍ਹਾਂ ਸਿੱਖਾਂ ਨੇ ਸਿੱਖੀ ਦੇ ਲਈ ਗਵਾਹੀ ਦਿੱਤੀ ਆ ਔਰ ਸਿੱਖੀ ਦੇ ਲਈ ਹੀ ਉਹਨਾਂ ਨੇ ਇਹ ਕੁਰਬਾਨੀਆਂ ਕਰਕੇ ਅੰਦਰ ਗਏ ਆ। ਔਰ ਅੰਦਰ ਜਿਹੜੇ ਗਏ ਉਹ ਆਪਣੇ ਜ਼ਾਤੀ ਜਾਂ ਆਪਣੇ ਪਰਿਵਾਰ ਦੇ ਫਾਇਦੇ ਲਈ ਨਹੀਂ ਗਏ, ਉਹ ਪੰਥ ਦੇ ਲਈ ਗਏ ਆ। ਸੋ ਸਾਡੀ ਜ਼ਿੰਮੇਵਾਰੀ ਸਾਰੇ ਪੰਥ ਦੀ ਬਣਦੀ ਆ ਕਿ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਈਏ ਔਰ ਆਪਣੇ ਜਿੰਨਾ ਵੀ ਹੋ ਸਕਦਾ ਸਾਤੋਂ ਉਸ ਦੇ ਲਈ ਅਸੀਂ ਉਸ ਨੂੰ ਕੰਟਰੀਬਿਊਟ ਕਰੀਏ। तो बापू सूरत सिंह दा संघर्ष बड़ा सही है। उन्होंने उत्थे आके बोले भी सी 2-4 मिनट और उन्होंने ये गल कही सी कि मेरा जड़ा ये शहादत आ, इस शहादत की जिम्मेवारी प्रकाश सिंह बादल चीफ मिनिस्टर पंजाब दे उत्ते आ। हाँ जी, उन्होंने इस किस्म दीयां करतूतां कीतियां जिन्हां करके मजबूर हो करके उन्होंने अपना पल पल जड़ा है, देखो बड़ा औखा काम, बड़ा औखा मार्ग है, कह देनी गल सौखी आ। जिस किस्म दी मुशक्कत दे विच दी बापू सूरत सिंह जी निकल रहे आ, बहुत औखा मार्ग है, बहुत वड्डी गल आ। इन्ने दिनां तो 175-80 दिन हो गए आ और एक एक पल
ਬਗੈਰ ਖਾਦੇ ਤੋਂ ਬਗੈਰ ਪੀਤੇ ਤੋਂ ਔਰ ਉਸ ਗੱਲ ਤੇ ਅਟੰਕ ਬੈਠੇ ਰਹਿਣਾ ਬਹੁਤ ਮੈਂ ਸਮਝਦਾ ਕਿ ਤੁਸੀਂ ਉਸ ਨੂੰ ਥੋੜਾ ਜਿਹਾ ਡੂੰਘਾਈ 'ਚ ਜਾ ਕੇ ਸੋਚੋ ਔਰ ਉਸ ਦੇ ਉੱਤੇ ਆਪਣੇ ਆਪ ਨੂੰ ਪੁੱਟ ਕਰਕੇ ਦੇਖੋ, ਆਪਣੇ ਆਪ ਨੂੰ ਉਸ ਦੇ ਵਿੱਚ ਪਾ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗਦਾ ਵੀ ਕਿੱਡੀ ਔਖੀ ਗੱਲ ਦੇ ਵਿੱਚ ਬੈਠੇ ਆ, ਕਿੰਨਾ ਵੱਡਾ ਸੰਘਰਸ਼ ਕਰ ਰਹੇ ਆ ਔਰ ਕਿੰਨੀ ਵੱਡੀ ਸ਼ਹਾਦਤ ਦੇ ਰਹੇ ਆ ਸਿਰਫ ਉਹਨਾਂ ਲੋਕਾਂ ਲਈ ਜਿਹੜੇ ਵਿਚਾਰੇ 20 ਸਾਲਾਂ ਤੋਂ 25 ਸਾਲਾਂ ਤੋਂ 30 ਸਾਲਾਂ ਤੋਂ ਕੈਦਾਂ ਦੇ ਵਿੱਚ ਬੈਠੇ ਆ ਔਰ ਉਹ ਆਪਣੀਆਂ ਕੈਦਾਂ ਜਿਹੜੀਆਂ ਦਿੱਤੀਆਂ ਗਈਆਂ ਸੀ ਉਹ ਵੀ ਕੱਟ ਚੁੱਕੇ ਆ। ਔਰ ਇਹ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਇੰਨਾ ਬੇਰਹਿਮ ਆ, ਇੰਨਾ ਜ਼ਾਲਮ ਆ, ਇੰਨਾ ਲੋਕਾਂ ਦੇ ਉੱਤੇ ਅਤਿਆਚਾਰ ਕਰਨ ਵਾਲਾ, ਦੇਖਣ ਨੂੰ ਭਾਵੇਂ ਭੋਲਾ ਭਾਲਾ ਲੱਗਦਾ, ਦੇਖਣ ਨੂੰ ਇਹਦਾ ਜਿਹੜਾ ਦਿੱਖ ਆ ਉਹ ਬੜੀ ਮਤਲਬ ਗੁੰਮਰਾਹ ਕਰਨ ਵਾਲੀ ਆ ਲੋਕਾਂ ਨੂੰ ਤੋਂ, ਲੇਕਿਨ ਅੰਦਰੋਂ ਬੜਾ ਜ਼ਾਲਮ ਆ ਔਰ ਬਹੁਤ ਜ਼ਿਆਦਾ ਜ਼ੁਲਮ ਕਰਨ ਵਾਲਾ ਇਨਸਾਨ ਆ। ਔਰ ਕਿੱਡੀ ਕੁ ਵੱਡੀ ਗੱਲ ਆ, ਜੇ ਦੇਖੋ ਮੋਦੀ ਬਣਿਆ ਪ੍ਰਾਈਮ ਮਿਨਿਸਟਰ, ਉਹਨੇ ਫਟਾਫਟ ਉੱਥੇ ਕੁੰਡਾਨੀ ਇੱਕ ਸੀ ਜਿਸਨੇ ਉੱਥੇ ਸੈਂਕੜੇ ਮੁਸਲਮਾਨਾਂ ਨੂੰ ਬੇਗੁਨਾਹਾਂ ਨੂੰ ਮਰਵਾਇਆ ਸੀ ਗੁਜਰਾਤ ਦੇ ਵਿੱਚ ਔਰ ਉਹ ਇਹਦੀ ਮਿਨਿਸਟਰ ਸੀ, ਉਹਨੂੰ ਮਿੰਟਾਂ ਦੇ ਵਿੱਚ ਕੱਢ ਕੇ ਬਾਹਰ ਮਾਰਿਆ। ਔਰ ਇਸ ਤੋਂ ਪਹਿਲਾਂ ਜਿਹੜਾ ਪਿੰਕੀ ਆ ਜਿਸਨੇ ਦਰਜਨਾਂ ਜਿਹੜੇ ਬੇਗੁਨਾਹ ਸਿੱਖ ਨੌਜਵਾਨ ਬੱਚਿਆਂ ਨੂੰ ਮਰਵਾਇਆ, ਉਸ ਨੂੰ ਇਹਨੇ ਕੱਢ ਕੇ ਬਾਹਰ ਮਾਰਿਆ। ਇਸੇ ਤਰੀਕੇ ਨਾਲ ਕੁਝ ਪੁਲਿਸ ਆਫੀਸਰ ਆ ਉਹਨਾਂ ਨੂੰ ਬਾਹਰ ਕੱਢਿਆ ਪ੍ਰਕਾਸ਼ ਸਿੰਘ ਬਾਦਲ ਨੇ, ਲੇਕਿਨ ਜਦੋਂ ਸਿੱਖਾਂ ਦੀ ਗੱਲ ਆਉਂਦੀ ਆ ਤੇ ਇਹ ਮਤਲਬ ਪਿੱਛੇ ਨੂੰ ਮੁੜ ਜਾਂਦਾ। ਤੇ ਕਿਸ ਕਿਸਮ ਦਾ ਇਹ ਲੀਡਰ ਆ? ਇਹ ਲੀਡਰ ਜ਼ਾਲਮ ਲੀਡਰ ਆ ਔਰ ਸਿੱਖਾਂ ਤੇ ਜਿਹੜਾ ਜ਼ੁਲਮ ਹੋ ਰਿਹਾ ਉਸ ਜ਼ੁਲਮ ਦਾ ਇਹ ਭਾਗੀਵਾਲ ਆ, ਉਸ ਜ਼ੁਲਮ ਨੂੰ ਕਰਾਉਣ ਵਾਲਾ। ਮੈਂ ਇਹੀ ਗੱਲ ਉੱਥੇ ਕਹੀ ਸੀ ਲੋਕਾਂ ਨੂੰ, ਉੱਥੇ ਬੈਠੇ ਸੀ ਸਟੇਜ ਦੇ ਉੱਤੇ, ਮੈਂ ਉਹਨਾਂ ਨੂੰ ਸੁਣਾਉਣਾ ਚਾਹੁੰਦਾ ਸੀ ਜਿਹੜੇ ਜਾ ਕੇ ਇਹਨੂੰ ਹੱਥ ਜੋੜਦੇ ਆ ਔਰ ਆਪਣੇ ਜਦੋਂ ਇਹਦੇ ਕੋਲ ਜਾਂਦੇ ਆ ਉਹਨਾਂ ਦੀ ਰਿਹਾਈ ਕਰਾਉਣ ਦੇ ਲਈ ਉੱਥੇ ਜਾ ਕੇ ਆਪਣੀਆਂ ਜ਼ਾਤੀ ਮੰਗਾਂ ਮੰਗਦੇ ਆ, ਨਾ ਕਿ ਉਹਨਾਂ ਦੀ ਰਿਹਾਈ ਲਈ ਗੱਲ ਕਰਦੇ ਆ। ਮੈਂ ਇਹ ਗੱਲ ਮੈਨੂੰ ਅੰਦਰੂਨੀ ਤੌਰ ਦੇ ਉੱਤੇ ਬੜੇ ਰਿਲਾਇਬਲ ਸੋਰਸਿਸ ਤੋਂ ਪਤਾ ਲੱਗੀ ਆ ਕਿ ਕੁਝ ਸੋ ਕਾਲਡ ਪੰਥਕ ਜਥੇਬੰਦੀਆਂ ਵਾਲੇ ਬੰਦੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ 180 ਬੰਦਿਆਂ ਦੀ ਰਿਹਾਈ ਲਈ ਉੱਥੇ ਜਾਂਦੇ ਆ ਪ੍ਰਕਾਸ਼ ਸਿੰਘ ਬਾਦਲ ਦੇ ਕੋਲ, ਕਹਿੰਦੇ ਇਹ ਆ ਕਿ ਅਸੀਂ ਉਹਨਾਂ ਦੀ ਰਿਹਾਈ ਲਈ ਜਾਂਦੇ ਆ, ਲੇਕਿਨ ਅੰਦਰੂਨੀ ਤੌਰ ਦੇ ਉੱਤੇ ਉਹ ਕੀ ਕਰਦੇ ਆ, ਉਹ ਆਪਣੀਆਂ ਜ਼ਾਤੀ ਜਿਹੜੀਆਂ ਕੋਈ ਮੰਗਾਂ ਹੈਗੀਆਂ ਉਹਨਾਂ ਨੇ ਕਿਸੇ ਦੇ ਉੱਤੇ ਕੋਈ ਕੇਸ ਹੋਇਆ, ਕਿਸੇ ਦਾ ਕੁਝ ਹੋਇਆ, ਕਿਸੇ ਦਾ ਕੁਝ ਹੋਇਆ, ਉਸ ਲਈ ਜਾ ਕੇ ਅਪੀਲਾਂ ਕਰਕੇ ਬਾਹਰ ਆ ਜਾਂਦੇ ਆ ਔਰ ਉਹਨਾਂ ਵਿਚਾਰੇ ਬੰਦੀਆਂ ਦੀ ਕੋਈ ਗੱਲ ਨਹੀਂ ਕਰਦੇ। ਸੋ ਇਸ ਕਿਸਮ ਦੀ ਸਾਡੀ ਜਿਹੜੀ ਬਾਹਰ ਵੀ ਲੀਡਰਸ਼ਿਪ ਆ, ਜਿਹੜੀ ਬਾਪੂ ਜੀ ਦੇ ਆਲੇ ਦੁਆਲੇ ਵੀ ਫਿਰਦੀ ਆ, ਬਾਪੂ ਸੂਰੂ ਸਿੰਘ ਜੀ ਦੇ ਔਰ ਬਾਪੂ ਸੂਰੂ ਸਿੰਘ ਜੀ ਦੀ ਜਿਹੜੀ ਕੁਰਬਾਨੀ ਆ, ਜਿਹੜੀ ਉਹਨਾਂ ਦੀ ਸ਼ਹਾਦਤ ਆ, ਉਹਦਾ ਕੋਈ ਪੋਲੀਟੀਕਲ ਮੁੱਲ ਖੱਟਣਾ ਚਾਹੁੰਦੇ ਆ। ਸੋ ਮੈਂ ਉੱਥੇ ਇਹ ਵੀ ਗੱਲ ਕਹੀ ਸੀ ਵੀ ਇਸ ਕਿਸਮ ਦੀ ਗੱਲ ਨੂੰ ਛੱਡੋ, ਸਿੱਧੇ ਤੌਰ ਦੇ ਉੱਤੇ ਜਾ ਕੇ ਨਿੱਤਰ ਕੇ ਸਾਫ਼ ਸੁਥਰੇ ਢੰਗ ਨਾਲ ਧਾਰਮਿਕ ਤੌਰ ਦੇ ਉੱਤੇ ਆਪਾਂ ਉਹਨਾਂ ਜਿਹੜੇ ਬੰਦੀ ਆ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਈਏ, ਤਾਂ ਹੀ ਆਪਾਂ ਨੂੰ ਇਨਸਾਫ ਮਿਲ ਸਕਦਾ। जी थैंक यू सो मच फॉर दैट इनफॉर्मेशन वीर जी। वीर सर को 5 मिनट रह गए एट दी एंड एक होर विषय ते जिस तरह ब्रिटिश सरकार ने सिख कौम ਨੂੰ ਇੱਕ ਵੱਖਰੀ ਹੋਂਦ ਰੈਕਗਨਾਈਜ਼ ਕਰਦੇ ਹੋ, ਉਹਨਾਂ ਨੇ 1909 ਦੇ ਵਿੱਚ ਆਨੰਦ ਮੈਰਿਜ ਐਕਟ ਜਿਹੜਾ ਸੀਗਾ ਪਾਸ ਕੀਤਾ ਸੀ, ਪਰ 1955 ਦੇ ਵਿੱਚ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਦੇ ਥੱਲੇ ਖਾਤੇ ਦੇ ਵਿੱਚ ਪਾ ਦਿੱਤਾ ਗਿਆ ਸੀ। ਪਰ 2012 ਦੇ ਵਿੱਚ ਭਾਰਤ ਸਰਕਾਰ ਨੇ ਇਹ ਜ਼ਿੰਮੇਵਾਰੀ ਸੂਬਾ ਸਰਕਾਰ ਤੇ ਪਾਈ ਕਿ ਉਹ ਸੂਬਾ ਸਰਕਾਰ ਆਪਣੀ, ਕਿਉਂਕਿ ਸੂਬਾ ਸਰਕਾਰ ਦੀ ਪਾਵਰ ਹੁੰਦੀ ਹੈ, ਉਹ ਜੋ ਮਰਜ਼ੀ ਕਰ ਸਕਦੇ ਸੀ। ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਹ ਐਕਟ ਇਵਨ ਇਟਸ ਬੀਨ 3 ਇਅਰਸ ਹਜੇ ਤੱਕ ਲਾਗੂ ਨਹੀਂ ਹੋਇਆ, ਪਰ ਹਰਿਆਣੇ ਦੇ ਵਿੱਚ ਹੋ ਗਿਆ ਹੈ, ਤਾਂ ਵਾਈ ਪੰਜਾਬ ਦੇ ਵਿੱਚ ਕਿਉਂਕਿ ਸਿੱਖ ਇੰਨੀ ਪਾਪੂਲੇਸ਼ਨ ਸਿੱਖਾਂ ਦੀ, ਪੰਜਾਬ ਦੇ ਵਿੱਚ ਕਿਉਂ ਨਹੀਂ ਇਹ ਲਾਗੂ ਹੋ ਰਿਹਾ? ਇਸ ਬਾਰੇ ਤੁਸੀਂ ਮੈਂ ਦੱਸਦਾ ਜੀ, ਇਹ ਸੈਂਟਰ ਗਵਰਨਮੈਂਟ ਨੇ ਪਾਸ ਕਰ ਦਿੱਤਾ। ਸੈਂਟਰ ਗਵਰਨਮੈਂਟ ਨੇ ਡਾਇਰੈਕਸ਼ਨਸ ਦਿੱਤੀਆਂ ਵੀ ਤੁਸੀਂ ਰੂਲਸ ਐਂਡ ਰੈਗੂਲੇਸ਼ਨਸ ਬਣਾਓ ਤੇ ਉਸ ਨੂੰ ਇੰਪਲੀਮੈਂਟ ਕਰ ਦਿਓ। ਹਰਿਆਣੇ ਨੇ ਉਸ ਦੇ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਬਣਾ ਕੇ ਉਸ ਨੂੰ ਆਨੰਦ ਮੈਰਿਜ ਐਕਟ ਨੂੰ ਇੰਪਲੀਮੈਂਟ ਕਰ ਦਿੱਤਾ ਹਰਿਆਣਾ ਸਟੇਟ ਦੇ ਵਿੱਚ, ਲੇਕਿਨ ਪੰਜਾਬ ਦੇ ਵਿੱਚ ਉਹਨਾਂ ਨੇ ਉਸ ਨੂੰ ਟੱਚ ਵੀ ਨਹੀਂ ਕੀਤਾ, ਕੋਈ ਰੂਲਸ ਨਹੀਂ ਬਣਾਏ, ਕੋਈ ਰੈਗੂਲੇਸ਼ਨ ਨਹੀਂ ਬਣਾਏ, ਕੋਈ ਕੁਝ ਨਹੀਂ ਕੀਤੇ ਔਰ ਉਹ ਉਸ ਦੇ ਉੱਤੇ ਬੈਠੇ ਆ। ਪ੍ਰਕਾਸ਼ ਸਿੰਘ ਬਾਦਲ ਉਸ ਦੇ ਉੱਤੇ ਬੈਠਾ, ਜਿਹੜਾ ਸਾਡਾ ਦੁਸ਼ਮਣ ਆ ਸਭ ਤੋਂ ਵੱਡਾ ਉਹ ਪ੍ਰਕਾਸ਼ ਸਿੰਘ ਬਾਦਲ ਆ, ਉਹ ਇਸ ਦੇ ਉੱਤੇ ਆਪਣੀ ਸਰਕਾਰ ਪੰਜਾਬ ਦੀ ਸਰਕਾਰ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਉਹ ਬਣਾ ਰਿਹਾ ਔਰ ਉਹ ਜੇ ਬਣਾ ਕੇ ਉਸ ਨੂੰ ਲਾਗੂ ਕਰੇ ਤਾਂ ਸਟੇਟ ਦਾ ਹੁਣ ਅਧਿਕਾਰ ਹੈ। ਸਟੇਟ ਦੇ ਖੇਤਰ ਵਿੱਚ ਇਹ ਸਾਰੀ ਚੀਜ਼ ਔਰ ਸੈਂਟਰ ਪਾਸ ਕਰ ਚੁੱਕੇ ਖੇਤਰ, ਜਿਹੜੀ ਸਾਡੀ ਪੰਜਾਬ ਸਰਕਾਰ ਹੈ ਪ੍ਰਕਾਸ਼ ਸਿੰਘ ਬਾਦਲ ਦੀ, ਉਸ ਦੇ ਉੱਤੇ ਬੈਠੀ ਆ, ਉਸ ਨੂੰ ਇੰਪਲੀਮੈਂਟ ਨਹੀਂ ਕਰ ਰਹੀ, ਰੂਲਸ ਐਂਡ ਰੈਗੂਲੇਸ਼ਨਸ ਨਹੀਂ ਬਣਾ ਰਹੀ। ਉਹ ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਤੇ ਸੈਂਟਰ ਦਾ। ਸੋ ਇਸ ਕਰਕੇ
ਪ੍ਰਕਾਸ਼ ਸਿੰਘ ਬਾਦਲ ਕਿਉਂ ਨਹੀਂ ਕਰ ਰਿਹਾ, ਇਹ ਰੱਬ ਜਾਣੇ। ਇਹ ਇੱਕੋ ਹੀ ਕਾਰਨ ਹੋ ਸਕਦਾ ਕਿ ਉਹ ਹਰ ਗੱਲ ਜਿਹੜੀ ਸਿੱਖਾਂ ਦੇ ਖਿਲਾਫ ਜਾਂਦੀ ਹੈ ਉਹ ਕਰਨ ਨੂੰ ਤਿਆਰ ਆ। ਜੇ ਕੋਈ ਸਿੱਖਾਂ ਦੇ ਹੱਕ ਵਿੱਚ ਜਾਂਦੀ ਹੈ ਉਸ ਨੂੰ ਕਰਨ ਨੂੰ ਤਿਆਰ ਨਹੀਂ। ਮੇਰਾ ਤਾਂ ਮਤਲਬ ਇਹੀ ਅਨੁਭਵ ਆ ਉਸ ਆਦਮੀ ਦੇ ਬਾਰੇ। ਜੀ ਪ੍ਰਵੀਰ ਜੀ, ਕਿਉਂਕਿ ਸਾਡੇ 2-2.5 ਮਿੰਟ ਰਹਿ ਗਏ ਨੇ ਐਟ ਦੀ ਐਂਡ, ਜਿਸ ਤੁਸੀਂ ਗੱਲ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਕਿਉਂ ਨਹੀਂ ਕਰ ਰਿਹਾ ਜੋ ਰੱਬ ਜਾਣਦਾ, ਪਰ ਜਿਸ ਤਰ੍ਹਾਂ ਇੰਨੇ ਸਿੱਖਾਂ ਦੀ ਪਾਪੂਲੇਸ਼ਨ ਆ ਪੰਜਾਬ ਦੇ ਵਿੱਚ, ਇੰਨੇ ਉਹਨੇ ਦੁਨੀਆ ਭਰ ਦੇ ਪ੍ਰੋਟੈਸਟ ਕੀਤੇ ਸੀਗੇ ਬੈਕ ਇਨ 1955 ਦੇ ਵਿੱਚ, ਇੰਨੇ ਪ੍ਰੋਟੈਸਟ ਕੀਤੇ, ਪਾਰਲੀਮੈਂਟ ਤੱਕ ਉਹਨੇ ਮੰਗਾਂ ਕੀਤੀਆਂ ਕਿ ਆਨੰਦ ਮੈਰਿਜ ਐਕਟ ਲਾਗੂ ਕੀਤਾ ਜਾਵੇ। ਪਰ ਜਿਸ ਤਰ੍ਹਾਂ ਹੁਣ ਸੂਬਾ ਸਰਕਾਰ ਕੋਲ ਪਾਵਰ ਹੈ, ਹੁਣ ਕਿਉਂ ਸਾਡੀ ਕੌਮ ਆ ਸੁੱਤੀ ਪਈ ਆ, ਹੁਣ ਕਿਉਂ ਨਹੀਂ ਉਹ ਜਾ ਕੇ ਇਸ ਬਾਰੇ ਕੁਛ ਕਰਦੀ ਜਾਂ ਬਾਦਲ ਸਰਕਾਰ ਤੱਕ ਪਹੁੰਚ ਕਰਦੀ? ਆਮ ਲੋਕਾਂ ਨੂੰ ਤਾਂ ਇਸ ਬਾਰੇ ਬਹੁਤੀ ਸੂਝ ਨਹੀਂ ਜੀ, ਲੇਕਿਨ ਜਿਨ੍ਹਾਂ ਨੂੰ ਸੂਝ ਆ ਉਹਨਾਂ ਦੀ ਇੰਨੀ ਪਹੁੰਚ ਨਹੀਂ ਕਿ ਉਹ ਇੰਨਾ ਪ੍ਰੈਸ਼ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੇ ਪਾ ਸਕਣ। ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਸਰਕਾਰ ਆ ਉਸ ਦਾ ਇੱਕੋ ਹੀ ਮਕਸਦ ਆ ਕਿ ਕਿਸ ਤਰੀਕੇ ਨਾਲ ਪੰਜਾਬ ਨੂੰ ਲੁੱਟ ਲਿਆ ਜਾਵੇ, ਕਿਸੇ ਤਰੀਕੇ ਨਾਲ ਪੰਜਾਬ ਦੀ ਜੋ ਵੀ ਪ੍ਰਾਪਰਟੀ ਆ, ਜੋ ਵੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਆਪਣੇ ਝੋਲੀ 'ਚ ਪਾ ਲਿਆ ਜਾਵੇ। ਉਸ ਕੋਲ ਵਕਤ ਹੀ ਨਹੀਂ ਕਿ ਪੰਜਾਬ ਦੇ ਲੋਕਾਂ ਦੀ ਕੋਈ ਨਾ ਕੋਈ ਗੱਲ ਜਿਹੜੀ ਹੈਗੀ ਜਾਇਜ਼ ਵੀ ਉਹ ਵੀ ਮੈਂ ਕਰ ਦਿਆਂ। ਇਸ ਪਾਸੇ ਰੁਝਾਨ ਹੀ ਨਹੀਂ, ਇੱਕੋ ਪਾਸੇ ਰੁਝਾਨ ਆ ਕਿ ਪੰਜਾਬ ਨੂੰ ਲੁੱਟ ਲਓ, ਖਾ ਲਓ ਔਰ ਲੋਕਾਂ ਨੂੰ ਮਾਰੋ। ਇਹ ਦੂਜਾ ਇਸਦੇ ਪਾਸੇ ਕੋਈ ਧਿਆਨ ਹੀ ਨਹੀਂ। ਜੇ ਧਿਆਨ ਹੋਏ ਤਾਂ ਇਹ ਕਿੱਡੀ ਕੁ ਗੱਲ ਹੈ, ਇਹ ਤਾਂ ਸਾਰੀ 2 ਦਿਨਾਂ ਦੀ ਵੀ ਨਹੀਂ ਗੱਲ। ਕਿਉਂਕਿ ਤੁਸੀਂ ਆਰਡਰ ਹੀ ਕਰਨਾ ਭਾਈ, ਰੂਲਸ ਐਂਡ ਰੈਗੂਲੇਸ਼ਨ ਬਣਾਓ ਤੇ ਇਹਨੂੰ ਇੰਪਲੀਮੈਂਟ ਕਰੋ। ਜੇ ਹਰਿਆਣੇ ਨੇ ਇੰਪਲੀਮੈਂਟ ਕਰਨੇ ਤਾਂ ਇਹਦਾ ਕੀ ਢਿੱਡ ਦੁਖਦਾ। ਤੋ ਇਸ ਕਰਕੇ ਜ਼ਰੂਰਤ ਇਹ ਆ ਕਿ ਇਸ ਦੇ ਉੱਤੇ ਪ੍ਰੈਸ਼ਰ ਪਾਇਆ ਜਾਏ। ਗੁਨਾਹਗਾਰ ਜੇ ਕੋਈ ਹੈ ਇਸ ਸਿਲਸਿਲੇ ਦੇ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਆ, ਹੋਰ ਕੋਈ ਨਹੀਂ ਹੈ। ਜੀ ਪ੍ਰਵੀਰ ਜੀ, ਆਈ ਕੈਨ ਗਿਵ ਫਿਊ ਸੈਕਿੰਡਸ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਦਾ ਸੰਘਰਸ਼ ਵੀ ਚੱਲ ਰਿਹਾ, ਤੁਹਾਨੂੰ ਪਤਾ ਲੱਗਦਾ ਪ੍ਰਕਾਸ਼ ਸਿੰਘ ਬਾਦਲ ਦਾ ਵੀ ਕਾਫੀ ਦਿਨਾਂ ਤੋਂ ਅਸਲੀ ਚਿਹਰਾ ਸਾਹਮਣੇ ਆ ਰਿਹਾ, ਕਿਸ ਤਰ੍ਹਾਂ ਉਹ ਲੋਕਾਂ ਦੀ ਬਿਲਕੁਲ ਹੀ ਕੇਅਰ ਨਹੀਂ ਕਰਦਾ। ਸਿੱਖੀ ਤੋਂ ਵੀ ਭਗੌੜਾ ਹੈ, ਖਾਲਿਸਤਾਨ ਦਾ ਵੀ ਭਗੌੜਾ ਹੈ, ਹਰ ਚੀਜ਼ ਤੋਂ ਭਗੌੜਾ ਹੈ। ਪਰ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਕਾਫੀ ਲੋਕ ਹੁਣ ਜਾਗਰੂਕ ਵੀ ਹੋ ਰਹੇ ਹਨ, ਹਸਨਪੁਰ ਵੀ ਪਹੁੰਚ ਰਹੇ ਨੇ, ਲੁਧਿਆਣੇ ਪਹੁੰਚ ਰਹੇ ਨੇ ਬਾਪੂ ਸੂਰਤ ਸਿੰਘ ਖਾਲਸਾ ਸੰਘਰਸ਼ ਨੂੰ ਲੈ ਕੇ, ਤੁਹਾਨੂੰ ਲੱਗਦਾ ਕਿ 2017 ਦੀਆਂ ਚੋਣਾਂ ਹੋਣਗੀਆਂ ਉਸ ਦੇ ਵਿੱਚ ਇਸ ਵਾਰੀ ਸਰਕਾਰ ਬਦਲੇਗੀ? ਇਸ ਵੇਲੇ ਲਾਜ਼ਮੀ ਤੌਰ ਦੇ ਉੱਤੇ ਸਰਕਾਰ ਬਦਲੇਗੀ ਜੀ, ਔਰ ਸਰਕਾਰ ਜਿਹੜੀ ਆ ਪੰਥਕ ਆਏਗੀ, ਪੰਥਕ ਹਿੱਤਾਂ ਦੇ ਉੱਤੇ ਪਹਿਰਾ ਦੇਗੀ, ਪੰਥਕ ਹਿੱਤਾਂ ਦੇ ਉੱਤੇ ਖੜੇਗੀ ਔਰ ਸੱਚੇ ਸੁੱਚੇ ਬੰਦੇ ਆਉਣਗੇ। ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ ਕਿ ਸਹੀ ਨੁਮਾਇੰਦੇ ਜਿਹੜੇ ਸਿੱਖਾਂ ਦੇ ਆ, ਲੋਕਾਂ ਨੂੰ ਜਿਹੜੇ ਜਵਾਬ ਦੇ ਆ, ਪੰਜਾਬ ਦੀ ਰਾਏ ਜਿਹੜੀ ਪੰਜਾਬ ਦੀ ਜਨਤਾ ਉਸ ਨੂੰ ਜਵਾਬ ਦੇ, ਪੰਜਾਬ ਦੇ ਹਿੱਤਾਂ ਦੇ ਵਿੱਚ ਜਾ ਕੇ ਖੜਨ ਔਰ ਸਵਾਰਥੀ ਲੋਕ ਆਉਣ, ਬੇਈਮਾਨ ਲੋਕ ਨਾ ਆਉਣ, ਕਰਪਟ ਲੋਕ ਨਾ ਆਉਣ, ਚਲਾਕ ਲੋਕ ਨਾ ਆਉਣ, ਸਿੱਧੇ ਸਾਦੇ ਜਿਹੜੇ ਪੰਥ ਨੂੰ ਸਮਰਪਿਤ ਆ, ਸਿੱਖੀ ਨੂੰ ਸਮਰਪਿਤ ਆ, ਪੰਜਾਬ ਨੂੰ ਸਮਰਪਿਤ ਆ, ਉਹ ਲੋਕ ਅੱਗੇ ਆਉਣ। ਜੀ ਵੈਲ, ਥੈਂਕ ਯੂ ਸੋ ਮਚ ਫॉर ਦਿਸ ਇਨਫੋਰਮੇਸ਼ਨ ਵੀਰ ਜੀ, ਕਿਉਂਕਿ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਕੁਝ ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਪੂਰੇ ਵੇਰਵੇ ਸਹਿਤ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।